ਕੁੱਤੀ ਨਹੀਂ ਤੇ ਕੱਢ ਲਾ ਪੱਟੇ ਤੋਂ ਫੜ ਕੇ ਅੰਦਰ ਬਾਹਰ ਨੂੰ ਕੱਢ ਲਾ। ਨਹੀਂ ਲੱਗਦਾ ਕਿ ਹੀਟ ਤੇ ਆਈ ਹੋਈ ਹੈ। ਬਾਕੀ ਸਵੈਲਿੰਗ ਸਵੂਲਿੰਗ ਇਹਦੇ ਹੋਈ ਹੈ। ਮੌਜ ਮਸਤੀ ਮਾਰਦੇ ਆ, ਕੋਈ ਦੁਨੀਆਦਾਰੀ ਦੀ ਨਾ ਸਮਝ ਆਉਂਦੀ ਜਾਂਦੀ। ਹੁਣ ਘਾਹ ਲਿਆਂਦਾ ਸੀ ਉੱਥੇ ਕਲੋਨੀ 'ਚ ਮਸ਼ੀਨ ਦਾ, ਥੋੜਾ ਜਿਹਾ ਬੱਕਰੀ ਨੂੰ ਪਾਇਆ ਤੇ ਬਾਕੀ ਥੋੜਾ ਘੋੜਿਆਂ ਨੂੰ ਪਾਇਆ ਤੇ ਬਾਕੀ ਘਾਹ ਦੇ ਨਾਮ ਭਾਈ ਲੈ ਕੇ ਆਉਣਗੇ ਜੇ ਵੱਢ ਕੇ। ਕਿਉਂਕਿ ਤੇਰਾ ਘਾਹ ਦੇ ਨਾਲ ਜਾਨਵਰ ਅੱਜ ਰੋਜ਼ ਸਹੀ ਜਾਂਦੇ। ਸ਼ਾਮ ਦਾ ਟਾਈਮ ਹੋ ਗਿਆ। ਹਾਦੀ ਦਰਵਾਜ਼ਾ ਖੋਲ, ਮੁਰਗੀਆਂ ਚ ਅੰਦਰ ਚਲੇ ਜਾਏ। ਇਹ ਦਰਵਾਜ਼ਾ ਖੋਲਦੇ ਪਹਿਲਾਂ, ਹਾਂ ਖੋਲਦੇ ਦਰਵਾਜ਼ਾ। ਬੜੀਆਂ ਤਰਤੀਬ ਨਾਲ ਖੜੀਆਂ ਹੋ ਸਕਦਾ ਅੰਦਰ ਚੱਲ ਜਾਣ। ਛੋੜ ਦੇ ਜ਼ਰਾ। ਇੱਥੇ ਬੱਕਰੀ ਨੂੰ ਘਾਹ ਪਾਇਆ, ਬੱਕਰੀ ਵੀ ਲੱਗੀ। ਬੜਾ ਨਰਮ ਜਿਹਾ ਹੁੰਦਾ ਨਾ, ਮਸ਼ੀਨ ਫੇਰਿਆ ਹੁੰਦਾ ਗ੍ਰੀਨ ਬੈਲਟ ਤੇ ਜਿਹੜਾ। ਉਹ ਲਓ ਜੀ ਸ਼ੇਰੂ ਤੇ ਮਾਸ਼ਾਅੱਲਾ ਆਪਣਾ ਫਿਨਿਸ਼ ਕਰ ਗਿਆ। ਪਤਾ ਨਹੀਂ ਮਲਕਾ ਨੂੰ ਮੈਂ ਪਾ ਜ਼ਿਆਦਾ ਦਿੱਤਾ ਜਾਂ ਉਹਦੇ ਕੋਲ ਖਾਂਦੀ ਬਹੁਤ ਸਲੋ ਆ, ਲੱਗਦਾ ਉਹਨੂੰ ਜ਼ਿਆਦਾ ਪਾਤਾ। ਵਿੱਚ ਉਹਨੇ ਕੋ ਪੱਤੇ ਪੁੱਤੇ ਛੱਡੇ ਆ ਤੇ ਬਾਕੀ ਜਿਹੜਾ ਹੈਗਾ ਆਪਣਾ ਮਾਸ਼ਾਅੱਲਾ ਵੇਖੋ ਫਿਨਿਸ਼ ਕਰ ਗਿਆ ਜੀ। ਤੇ ਅੱਜ ਉਹ ਗਲ 'ਚ ਜਿਹੜਾ ਰੱਸਾ ਪਾਇਆ ਸੀਗਾ ਉਹ ਵੀ ਇਹਦੇ ਟੈਟ ਹੋਇਆ ਸੀ। ਉਹਨੂੰ ਕਸਮ ਕਹਿੰਦਾ ਸੀ ਜ਼ਖਮ ਜਿਹਾ ਬਣ ਗਿਆ ਇਹਦੇ। ਇਹ ਸ਼ੁਕਰ ਅੱਲਾ ਦਾ ਕਿ ਬੱਚੇ ਤੋਂ ਹੋ ਗਈ ਆ, ਉਹ ਜ਼ਿਆਦਾ ਦਬਾ ਕੇ ਜ਼ਖਮ ਨਹੀਂ ਖਰਾਬ ਨਹੀਂ ਹੋਇਆ। ਹਾਂ ਸ਼ੇਰੂ ਸ਼ੇਰੂ ਬਸ। ਅੱਜ ਬੇੜੀਆਂ ਵੀ ਇਹਨਾਂ ਦੀਆਂ ਪਿਛਲੀਆਂ ਪਛਾੜੀਆਂ ਵੀ ਟੈਟ ਕੀਤੀਆਂ ਹੋਈਆਂ ਜ਼ਿਆਦਾ। ਹੁਣ ਜਦੋਂ ਖਲੋਏਗਾ ਮੈਂ ਤੁਹਾਨੂੰ ਦਿਖਾਉਣਾ ਕਿੱਦਾਂ ਖਲੋ ਰਿਹਾ। ਹੁਣ ਲੱਤਾਂ ਫੁੱਲ ਪਿੱਛੇ ਨੂੰ ਕੱਢੀਆਂ ਹੋਈਆਂ ਇਹਨਾਂ ਨੇ। ਅੱਗੇ ਥੋੜਾ ਢਿੱਲੀ ਰੱਖੀ ਦਾ ਸੀ, ਹੁਣ ਥੋੜਾ ਟੈਟ ਕਰਕੇ ਬੰਨੀ ਦਾ। ਤੇ ਜਦੋਂ ਖਾਂਦੇ ਅੱਗੇ ਨੂੰ ਹੋ ਕੇ ਤੇ ਫਿਰ ਲੱਤਾਂ ਐਨ ਪਿੱਛੇ ਨਿਕਲ ਜਾਂਦੀਆਂ ਬਾਹਰ ਨੂੰ। ਉਹ ਜੀ ਹੁਣ ਚੈੱਕ ਕਰਨ ਲੱਗੇ, ਕਹਿੰਦੇ ਸਟੈਲਾ ਹੀਟ ਤੇ ਆਈ। ਮੂੰਹ ਤੋਂ ਫੜ ਕੇ ਰੱਖ ਮੂੰਹ ਹਿੱਸੇ ਤੋਂ, ਉਹਦੇ ਲਾਗੇ ਕਰੂੰਗਾ ਤੇ ਸੰਗੂਗਾ। ਲੜਾ ਨਾ ਦੇਈਂ ਕਿਤੇ। ਨਹੀਂ ਮੈਂ ਖਿੱਚ ਕੇ ਕਰੀ ਰੱਖੀ। ਉਹ ਜੀ ਅੰਦਰ ਕੁਛ ਨਹੀਂ ਕਹਿੰਦਾ, ਕੁੱਤਾ ਵੀ ਨਹੀਂ ਪੈਂਦਾ ਨਹੀਂ ਹੈਗਾ। ਬਸ ਕੁੱਤੀ ਫੜ ਕੇ ਰੱਖੀ, ਕੁੱਤਾ ਕੁਛ ਨਹੀਂ ਕਹਿੰਦਾ। ਚੱਲ ਪਿਛਲਾ ਪਾਸਾ ਉਹਨੂੰ ਕਰੂੰਗਾ ਤੇ ਤਾਂ ਹੀ ਹੈ ਨਾ। ਉਹ ਵੀ ਹੈ ਤੂੰ ਕੰਧ ਤੇ ਛੱਡ ਦੇ, ਤੂੰ ਕੰਧ ਫੜ ਕੇ ਖੜਾ, ਤੂੰ ਆਪ ਡਰੀ ਜਾਂਦਾ ਦੱਸ। ਉਹ ਨਹੀਂ ਕੁੱਤਾ ਨਹੀਂ ਕੁਛ ਕਹਿੰਦਾ ਯਾਰ। ਦੋਵਾਂ ਤਨ ਕੁੱਤੀ ਫੜ ਕੇ ਰੱਖ, ਦੋਵਾਂ ਤਨ ਕੁੱਤੀ ਫੜ ਕੇ ਰੱਖ ਬਸ। ਹਾਂ ਕੁੱਤੇ ਲਾ ਕੇ ਕਰੂੰਗਾ ਤੇ ਤਾਂ ਹੀ ਥੋੜੀ ਹੋਰ ਪਿੱਛੇ ਨੂੰ ਕਰ। ਨਹੀਂ ਥੋੜਾ ਪਿੱਛੇ ਕਰ, ਕੁੱਤੀ ਪਿੱਛੇ ਕਰ ਥੋੜੀ ਜੀ। ਅਮਨ ਨਹੀਂ ਅਸਲਾਨ ਕੱਢ ਲਾ ਬਾਹਰ। ਲੜੋਗੀ ਕੁੱਤੀ ਨਹੀਂ ਤੇ ਕੱਢ ਲਾ ਪੱਟੇ ਤੋਂ ਫੜ ਕੇ ਅੰਦਰ ਬਾਹਰ ਨੂੰ ਕੱਢ ਲਾ। ਮੈਂ ਨਹੀਂ ਕੱਢ ਲਾ। ਲਓ ਜੀ ਵੀਰੋ ਸਟੈਲਾ ਤੇ ਆ ਗਈ ਸੀਗੀ ਵਾਪਸ, ਠੀਕ ਆ। ਉਹ ਕਹਿੰਦਾ ਹੀਟ ਤੇ ਆਈ, ਮਗਰ ਮੈਨੂੰ ਨਹੀਂ ਲੱਗਦਾ ਕਿ ਹੀਟ ਤੇ ਆਈ ਹੋਈ ਹੈ। ਬਾਕੀ ਸਵੈਲਿੰਗ ਸਵੂਲਿੰਗ ਇਹਦੇ ਹੋਈ ਆ। ਮਾਲੂਮ ਨਹੀਂ ਹੁੰਦਾ। ਉਹ ਤੇਰਾ ਭਲਾ ਜੋ ਬੱਚੇ ਵੀ ਵੇਖਣ ਨੂੰ ਪੈਂਦੇ ਹੀ ਹੈ। ਉਹਨਾਂ ਨੂੰ ਕਿੰਨਾ ਪਾ ਲੱਗਾ ਹੀ ਦੇ। ਲੱਗਦੀ ਤੇ ਹੈਗੀ ਅਸਲਾਂ, ਲੱਗਦੀ ਕਿ ਨਹੀਂ ਵੈਸੇ। ਸਾਰ ਭਾਰੀ ਤੇ ਕਰੀ ਫਿਰਦੀ ਹੈ ਵੈਸੇ। ਬੜਾ ਲੈ ਕੇ ਅਜੇ ਕੋਈ ਕਹਿ ਨਹੀਂ ਸਕਦੇ। ਚਲੋ ਖਾ ਪੀ ਲੈਂਦੇ ਨਾ ਇੱਕ ਵਾਰੀ, ਫਿਰ ਚੈੱਕ ਕਰਦੇ ਆ ਕੁੱਤੇ ਨੂੰ ਬਾਹਰ ਕੱਢ ਕੇ। ਉਹ ਸਾਰਿਆਂ ਨੂੰ ਥੋੜਾ ਹੁਣ ਗੋਸ਼ਤ ਘਾਜ ਕੱਚਾ ਪਾਇਆ ਹੈ। ਸਾਰੇ ਲੱਗੇ ਆ ਖਾਣ। ਮੈਨੂੰ ਖਾ ਗਈ ਆ। ਮੈਨੂੰ ਨੇ ਗੰਦ ਮਾਰਿਆ ਹੋਇਆ ਸਾਰੇ ਇੱਥੇ। ਮੈਨੂੰ ਹੁਣ ਵੇਖੋ ਕੀ ਕਰਦੀ ਹੈ। ਮੈਨੂੰ ਅੱਜ 30 ਤਰੀਕ ਦੀ ਕਰਾਈ ਹੈ ਤੀਸਰੀ ਗੰਢ। ਅੱਲਾ ਕਰੇ ਦੇਖੋ ਜੇ ਰਹਿ ਜਾਵੇ ਤੇ ਸ਼ੁਕਰ ਹੈ ਕਿ ਕਾਣੀ ਕੁਛ ਹੋ ਗਈ ਹੈ, ਸੁਰਤ ਫੜ ਗਈ। ਤੇ ਜਿੱਦਾਂ ਦੀ ਜ਼ਖਮੀ ਹੋਈ ਸੀਗੀ ਇਹਦੇ ਬੜੇ ਬੁਰੇ ਹਾਲਾਤ ਹੋ ਗਏ ਸਾਰੀ ਦੇ। ਉਹ ਨਾ ਜ਼ਖਮ ਦੇ ਨਾਲ ਨਾ ਦਿਹਾੜੀ ਦੋ ਤੇ ਚੱਜ ਨਾਲ ਖਾਧਾ ਪੀਤਾ ਹੀ ਨਹੀਂ ਇਹਨੇ ਬਿਲਕੁਲ। ਹੁਣ ਸ਼ੁਕਰ ਹੈ ਅੱਲਾ ਦਾ ਕਿ ਖਾਣ ਪੀਣ ਲੱਗ ਪਈ ਆ। ਹੁਣ ਸਹੀ ਖਾਂਦੀ ਹੈ ਨਾ, ਉਹ ਖਾ ਕੇ ਫਿਰ ਅੰਦਰ ਚੱਲੀ ਆ। ਚਲੋ ਕੋਈ ਨਹੀਂ, ਹਫਤਾ 10 ਦਿਨ ਹੋ ਜਾਏਗੀ ਸੈੱਟ। ਲੜਨ ਦੀ ਵਜ੍ਹਾ ਦੇ ਨਾਲ ਜ਼ਖਮ ਹੋ ਗਿਆ ਸੀ ਇਹਦੇ। ਹਾਂਜੀ ਅਸਲਾਮ ਅਲੈਕਮ, ਕੀ ਹਾਲ ਹੈ ਸਾਰੇ ਵੀਰਾਂ ਦਾ। ਉਮੀਦ ਕਰਦੇ ਵੀਰ ਭਰਾ ਠੀਕ ਠਾਕ ਹੋਣਗੇ ਜਨਾਬ। ਪਹਿਲੇ ਤਾਂ ਵੇਖੋ ਅੱਜ ਨਵੀਆਂ ਵੇਲਾਂ ਲਿਆ ਕੇ ਲਾਈਆਂ, ਘਰ ਦੇ ਬਾਹਰ ਲੱਗੀਆਂ ਸੀ ਵੇਲਾਂ, ਠੀਕ ਹੈ ਜੀ। ਇੱਕ ਆਹ 2 ਤੇ ਆਹ 3। ਕਾਸਮ ਕਹਿੰਦਾ ਨਹੀਂ ਚੱਲਣੀ, ਇਹ ਸੁੱਕ ਗਈ। ਅੱਬੂ ਕਹਿੰਦਾ ਚੱਲ ਜਾਣੀ। ਮੈਂ ਕਾਫੀ ਪੌਦੇ ਇੱਦਾਂ ਹੀ ਕਰਦੇ ਹੁੰਦੇ, ਸੁੱਕ ਕੇ ਪੱਤੇ ਝਾੜ ਕੇ ਤੇ ਫਿਰ ਥੱਲੋਂ ਹਰੇ ਪੱਤੇ ਉਖੜਦੇ। ਤੇ 4 ਆਹ ਹੋ ਗਏ, 1 ਨਹੀਂ 2 3, ਯਾਨੀ ਚੌਥੀ ਉਹ ਪੁਰਾਣੀ ਪਾ ਕੇ 3 ਹੋ ਗਏ ਤੇ ਚੌਥਾ ਜਿਹੜਾ ਆਹ ਲੱਗ ਗਿਆ ਜੇ, ਠੀਕ ਹੈ। 4 ਵੇਲਾਂ ਲਾ ਦਿੱਤੀਆਂ ਜੇ। ਤੇ ਜੇ ਅੱਲਾ ਕਰੇ ਜੜ ਗਈਆਂ, ਉੱਤੇ ਚੜ ਗਈਆਂ ਤੇ ਇਹਨਾਂ ਨੇ ਚੰਗੀ ਭਲੀ ਛਾਂ ਬਣਾ ਦੇਣੀ। ਹਾਂਜੀ ਕੀ ਹਾਲ ਨੇ, ਠੀਕ ਹੋ? ਤੇ ਬੱਚੇ ਜਦੋਂ ਸਟਾਲਾ ਇੱਧਰ ਲੈ ਕੇ ਆਏ ਤੁਹਾਨੂੰ ਵੇਖ ਕੇ ਬੜਾ ਭੌਂਕਦੇ ਸੀਗੇ। ਹੁਣ ਖੁੱਲੇ ਰਹਿੰਦੇ ਇੱਥੇ, ਨੱਸਦੇ ਭੱਜਦੇ ਮੌਜ ਮਸਤੀ ਮਾਰਦੇ। ਕੋਈ ਦੁਨੀਆਦਾਰੀ ਦੀ ਨਾ ਸਮਝ ਆਉਂਦੀ ਜਾਂਦੀ। ਹੁਣ ਹੌਲੀ ਮੈਂ ਕਿਹਾ ਹੋ ਜਾਣਗੇ ਸੈੱਟ। ਤੁਹਾਨੂੰ ਪਤਾ ਇਹਨਾਂ ਨੂੰ ਆਪਾਂ ਥੋੜੀ ਜਿਹੀ ਨਾ ਲਗਰਦੀ ਕੀਤੀ ਹੈ ਕਿ ਚਲੋ ਅੱਗੇ ਜਿੰਨੀ ਕੇਅਰ ਕੀਤੀ ਸੀ ਉਨਾ ਹੀ ਨੁਕਸਾਨ ਹੋਇਆ ਇਹਨਾਂ ਦਾ। ਤੇ ਕੋਈ ਨਹੀਂ, ਹੌਲੀ ਹੌਲੀ ਹੋ ਜਾਣਗੇ ਸੈੱਟ। ਆਦੇ ਥੱਲੋਂ ਦੀ ਮੂੰਹ ਕੱਢ ਕੇ ਕੋਸ਼ਿਸ਼ ਕਰਦੇ ਕਿ ਅਸੀਂ ਬਾਹਰ ਨਿਕਲੀਏ। ਹੁੰਦਾ ਹੁਣ ਮਾਸ਼ਾਅੱਲਾ ਠੀਕ ਹੈ, ਸੇਸ਼ ਠੀਕ ਹੈ ਇਹਨਾਂ ਦੀ। ਹਰੇ ਉਹ ਤੈਨੂੰ ਵੇਖ ਕੇ ਭਾਵੇਂ ਛੇੜ ਅਸਲਾਂ ਹੱਥ ਮਾਰਾਂ ਜਾਲੀ ਜਾਲੀ ਫਿਰ। ਨਹੀਂ ਡਰਾਉਣੇ ਨਹੀਂ, ਬਸ ਜਾਲੀ ਖੜਕਾ ਦੇ। ਹੌਲੀ ਹੌਲੀ ਹੋ ਜਾਣਗੇ ਸੈੱਟ। ਹਜੇ ਛੋਟੇ ਆ ਨਾ, ਸਮਝ ਹੈ ਨਹੀਂ। ਨਾਰ ਦੋਵੇਂ ਕੰਨ ਖੜੇ ਕਰ ਗਏ ਆ। ਮਾਦੀ ਤੇ ਰਹਿੰਦੇ ਹਲੇ। ਮਾਦੀ ਵੈਸੇ ਹੀ ਨਾਰਾ ਨਾਲੋਂ ਜ਼ਿਆਦਾ ਤਰੀਖੀ ਹੈ। ਰੋਮਨ ਨੂੰ ਲੱਗਾ ਕਿ ਲੈ ਵੀ ਅੱਜ ਕੁੱਤੀ ਹੀਟ ਤੇ ਆਈ ਹੈ, ਮਗਰ ਇਹਨੂੰ ਹਲੇ ਇਹ ਨਹੀਂ ਪਤਾ ਕਿ ਸਟੈਲਾ ਨੇ ਜੇਲ੍ਹ ਫੜ ਲੈਂਦੀ ਤੇ ਅੱਜ ਲੜਾਈ ਹੋ ਪੈਣੀ ਸੀਗੀ। ਚਲੋ ਜੋ ਨਾ ਹੀਟ ਤੇ ਦੋਵਾਂ ਨੂੰ ਲੜਾ ਕੇ ਤੇਰਾ ਸ਼ੁਕਰ ਮੇਲਾ ਤੇ ਵੇਖਾਂਗੇ ਨਾ। ਇਸੇ ਬਹਾਨੇ ਰੋਮਨ ਵੀ ਚੈੱਕ ਹੋ ਜਾਊਗਾ ਇਹ ਕੀ ਪਰਫਾਰਮੈਂਸ ਕਰਦਾ, ਇਹਦਾ ਵੀ ਪਤਾ ਲੱਗ ਹੀ ਜਾਣਾ ਸਾਨੂੰ।
ਸਟੈਲਾ ਵਾਪਸ ਤੇ ਆ ਗਈ ਹੈ, ਮਗਰ ਇਹਦੀ ਅੱਖਾਂ ਵਾਲੀ ਅਲਰਜੀ ਜਿਹੜੀ ਹੈ ਨਾ, ਇਹ ਉੱਥੇ ਜਾ ਕੇ ਵੀ ਖੁੱਲੀ ਫਿਰ ਤੁਰ ਕੇ ਵੀ ਨਹੀਂ ਠੀਕ ਹੋਈ ਹੈਗੀ। ਜਿੰਨੀ ਦਿਨ ਤੱਕ ਕਰੀਮ ਸ਼ਰੀਮ ਲਾਓ ਠੀਕ ਹੋ ਜਾਂਦੀ ਆ, ਤੇ ਜਦੋਂ ਛੱਡ ਦਿਓ ਫਿਰ ਹਾਂ ਜੀ ਇਹ ਤਾਂ ਜਾ ਕੇ ਚੱਕ ਗਈ। ਮੈਨੂੰ ਲੱਗਦਾ ਇਹਨਾਂ ਚੱਕ ਗਈ ਆ ਹੀਟ, ਕਿਉਂਕਿ ਜਿੱਦਾਂ ਦੀ ਸਵੈਲਿੰਗ ਦੀ ਲੱਗ ਰਹੀ ਹੈ ਨਾ, ਲੱਗਦਾ ਨਹੀਂ ਹੈਗਾ ਕਿ ਹੀਟ ਤੇ ਹੈਗੀ ਹੈ। ਚਲੋ ਨਾ ਆ ਤੇ ਅਗਲੀ ਵਾਰੀ ਕਰਾ ਲਾਂਗੇ, ਖੈਰ ਆ ਬਸ। ਬਾਕੀ ਇਹਨੂੰ ਹੁਣ ਸਰਦੀਆਂ ਆ ਗਈਆਂ ਹੈਗੀਆਂ, ਇਹਨੂੰ ਹੁਣ ਗਜਾਨੇ ਤੇ ਖੁੱਲੀ ਛੱਡਿਆ ਕਰਾਂਗੇ ਪਿੱਛੇ ਦਰਵਾਜ਼ਾ ਬੰਦ ਕਰਕੇ ਨਾ। ਮੈਨੂੰ ਤਾਂ ਲੱਗਦਾ ਕਸਮ ਇਹਦਾ ਕ੍ਰਾਸ ਹੋਈ ਜਾਂਦੀ। ਕੀ ਪਤਾ ਕਿਤੇ ਡੱਗ ਡੁੱਗ ਹੋ ਗਈ ਯਾਰ। ਸਲਾਨ ਵੇਖ ਭਰਾਏ ਨਾ, ਆ ਵੇਖ ਬੈਠੀ ਹੈ ਨਾ ਪੇਟ ਤੇ। ਡਾਗ ਤਾਂ ਹੋਣ ਵਾਲੀ ਗੱਲ ਮੈਨੂੰ ਲੱਗਦੀ। ਉਹ ਨਹੀਂ ਜਦੋਂ ਆਈ ਹੋਵੇ ਉਦੋਂ ਆ ਡੱਗ ਵੀ ਆਮ ਹੀ ਨਹੀਂ ਹੁੰਦਾ ਭਾਈ, ਇਹਦੀ ਆਦਤ ਆ, ਇਹ ਨਹੀਂ ਲੜਦੀ। ਜਦੋਂ ਹੀਟ ਤੇ ਆਈ ਹੋਵੇ ਨਾ, ਜਿੱਡਾ ਮਰਜ਼ੀ ਕੁੱਤਾ ਅਗਰੈਸਿਵ ਹੋਵੇ ਖਲੋ ਜਾਂਦੀ। ਆ ਦੇ ਜਿੱਦਾਂ ਬੈਠੀ ਸੀ ਨਾ, ਆ ਪੇਟ ਦੀ ਆ ਝੋਲ ਜੀ ਤੋਂ ਮਾਲੂਮ ਹੁੰਦੀ ਹੈ। ਵੈਸੇ ਸ਼ੱਕ ਪੈਂਦੀ ਹੋ ਸਕਦਾ ਕਿਤੇ ਕਰਾਸ ਆਹ ਆਹ ਹਿੱਸਾ ਲੱਤਾਂ ਦੇ ਅਗਲਾ ਹਿੱਸਾ ਜਿਹੜਾ ਆ, ਅਜੇ ਤੇ ਵਾਲ ਜੇ ਨਹੀਂ ਹੈਗੇ। ਇਹ ਵੀ ਹੋ ਸਕਦਾ ਆ, ਸਾਊਂਡ ਕਰਾ ਲਓ। ਕਿਉਂਕਿ ਜੇ ਪ੍ਰੈਗਨੈਂਟ ਹੋਈ ਤਾਂ ਫਿਰ ਵੀ ਸਾਹ ਰਹਿੰਦਾ ਭਾਰੀ ਰਹਿੰਦੀ ਹੈ। ਚਲੋ ਹਫ਼ਤਾ ਕੁ ਦੇਖਦੇ ਨਾ, ਅਜੇ ਕਰੀ ਚੈੱਕ ਕਰਾ ਆਵਾਂਗੇ, ਨਾਲੇ ਇਹਦੀਆਂ ਅੱਖਾਂ ਉੱਖਾਂ ਵਿਖਾ ਲਵਾਂਗੇ, ਤੇ ਨਾਲੇ ਜਿਹੜਾ ਇੱਕ ਨੂੰ ਚੈੱਕ ਕਰਾ ਲਾਂਗੇ। ਤੇ ਆ ਕੰਨਾਂ ਦੇ ਉੱਪਰ ਚਿੱਚੜ ਵੀ ਲੱਗੇ, ਇਹਦੇ ਹੁਣ ਸਪਰੇਅ ਲੱਗੇ ਤਿਆਰ ਕਰਨ, ਸਪਰੇਅ ਕਰਕੇ ਇਹਨੇ ਮਾਰਦੇ ਆ। ਚੱਲ ਪਰੇ ਚੱਲ। ਇਹ ਸ਼ੁਕਰ ਹੈ ਕਿ ਖੁੱਲੀ ਵੀ ਹੋਵੇ, ਮਾਲ ਡੰਗਰ ਨੂੰ ਇਦਾਂ ਕਿਸੇ ਨੂੰ ਕੁਛ ਨਹੀਂ ਕਹਿੰਦੀ ਜਦ ਤੱਕ ਕੋਈ ਇਹਨੂੰ ਤੰਗ ਨਾ ਕਰੇ। ਲਓ ਜੀ ਵੀਰੋ, ਹੁਣ ਅਸੀਂ ਲੱਗੇ ਇੱਥੇ ਘਾਹ ਵੱਢਣ। ਠੀਕ ਹੈ, ਤੁਹਾਡੇ ਵੀਰ ਦੀ ਤਬੀਅਤ ਬੜੀ ਖਰਾਬ ਆ। ਠੀਕ ਆ, ਬਦ ਹਜ਼ਮੀ ਜੀ ਹੋ ਗਈ, ਤੇ ਕਹਿ ਲਓ ਕਿ ਪੇਟ ਜਿਹੜਾ ਨਾ ਬੜਾ ਖਰਾਬ ਹੋ ਗਿਆ। ਕੋਈ ਡ੍ਰਿਪ ਸ਼ਿਪ ਲਾਈ ਹੈ, ਇੰਜੈਕਸ਼ਨ ਵਗੈਰਾ ਲਾਏ ਵੀ ਆਪ ਹੀ ਹੈ। ਠੀਕ ਹੈ, ਇਹ ਇੱਧਰ ਬਾਦੂ ਦੇ ਵਿੱਚ ਵੀ ਤੇ ਇੱਥੇ ਵੀ ਅੱਲਾ ਦਾ ਸ਼ੁਕਰ ਆ ਕਿ ਸੁਬਾਹ ਤੇ ਬੜੀ ਜ਼ਿਆਦਾ ਤਬੀਅਤ ਖਰਾਬ ਸੀਗੀ, ਹੁਣ ਕਾਫੀ ਕੁਛ ਬਿਹਤਰ ਹੋਈ ਆ। ਤੇ ਮੈਂ ਤੇ ਅਦਨਾਨ ਭਾਈ ਚੱਲੇ ਸੀ ਹੁਣ ਡੇਰੇ ਤੇ। ਕੁਛ ਵਲੋਗ ਕੱਲ ਬਣਾਇਆ ਸੀਗਾ, ਤੇ ਕੁਛ ਮੈਂ ਕਿਹਾ ਚਲ ਅੱਜ ਕਰਕੇ ਵਲੋਗ ਪੂਰਾ ਕਰਕੇ ਅੱਜ ਅਪਲੋਡ ਕਰਦੇ ਹਾਂ। ਕੱਲ ਕੋਈ ਦੋਸਤ ਆ ਗਏ ਸੀਗੇ, ਮੁੜ ਕੇ ਟਾਈਮ ਨਹੀਂ ਲੱਗਾ, ਬੈਠੇ ਰਹੇ ਗੱਪਸ਼ਪ ਮਾਰਦੇ ਆ, ਫਿਰ ਹਨੇਰਾ ਹੋ ਗਿਆ। ਆ ਥੋੜਾ ਜਿਹਾ ਅਸੀਂ ਘਰ ਲੈ ਕੇ ਚੱਲੇ ਤਾਂ ਕਿ ਨਾ ਇਹਦੇ ਨਾਲ ਜਾਨਵਰਾਂ ਦਾ ਨਾ ਹੋ ਜਾਂਦਾ ਮੂੰਹ ਦਾ ਜ਼ਾਇਕਾ ਚੇਂਜ। ਬਾਕੀ ਡੇਰੇ ਦੇ ਨਾਲ ਵਾਲੀ ਜਗ੍ਹਾ ਸੀਗੀ ਜਿੱਥੇ ਉਹ ਘੋੜੀ ਬੰਨੀ ਦੀ ਸੀਗੀ, ਉਹ ਜਗ੍ਹਾ ਕਿਸੇ ਨੇ ਵਾਹ ਦਿੱਤੀ ਜਿੰਦੀ ਹੈਗੀ ਸੀਗੀ। ਉਹਨਾਂ ਨਾਲ ਗੱਲ ਕਰਦੇ ਆ ਕਿ ਯਾਰ ਸਾਨੂੰ ਇੱਥੇ ਨਾ ਲੂਸਣ ਬੀਜ ਕੇ ਦੇ, ਤਾਂ ਕਿ ਸਾਨੂੰ ਆਸਾਨੀ ਰਵੇ, ਅਸੀਂ ਉੱਥੋਂ ਹਰਾ ਵੱਢ ਕੇ ਦਿਨ ਪਾ ਲਈਏ। ਕਿਉਂਕਿ ਵੈਸੇ ਜ਼ਮੀਨ ਆਪਣੀ ਹੋਵੇ ਤਾਂ ਛਾਵਾਂ ਦਾ ਠਰਕ ਦਾ ਮਜ਼ਾ ਵੀ ਆਉਂਦਾ। ਹੁਣ ਕਿਸੇ ਨੂੰ ਕਿਹਾ ਵੀ ਹੋਇਆ ਕਿ ਸਾਨੂੰ ਥੋੜੀ ਬਹੁਤੀ 2-3 ਕਨਾਲ ਜਗ੍ਹਾ ਵੀ ਮਿਲ ਜਾਵੇ ਨਾ, ਸਿਰਫ ਅਸੀਂ ਲੂਸਣ ਬੀਜ ਲਈਏ, ਇਹ ਕਿ ਸਾਡਾ ਸਾਰਾ ਸਾਲ ਲੂਸਣ ਦਾ ਨਿਜ਼ਾਮ ਚੱਲਦਾ ਰਹੇ, ਫਿਰ ਸ਼ੌਕ ਦਾ ਨਾਲ ਮਜ਼ਾ ਆਉਂਦਾ ਰਹੇਗਾ। ਬੱਕਰੀ ਵਾਸਤੇ ਤੇ ਘੋੜਿਆਂ ਵਾਸਤੇ ਥੋੜਾ ਜਿਹਾ ਲੂਸਣ ਲੈ ਕੇ ਚੱਲੇ। ਉਹ ਲੂਸਣ ਕਹਿੰਦਾ ਘਾਹ ਜਿਹੜਾ ਆ, ਦੇਖੋ ਘਾਹ ਤੇ ਕਲੋਨੀ ਜੀ ਬੜਾ ਆ, ਪਰ ਅਸੀਂ ਥੋੜਾ ਜਿਹਾ ਵੱਢਣਾ ਆ। ਇੱਥੇ ਆ ਪੱਲੀ ਪਈਆਂ ਚ ਪਾ ਕੇ ਤੇ ਲੈ ਕੇ ਜਾ ਕੇ ਕੁਤਰ ਕੇ ਸੁੱਟ ਦਿਆਂਗੇ। ਹਰੇ ਦੇ ਨਾਲ ਇੱਕ ਮੁਸਲਸਲ ਤੂੜੀ ਤੇ ਉਹ ਚੀਜ਼ ਕੁਛ ਖਾ ਕੇ ਵੀ ਇਹਨਾਂ ਦਾ ਪੇਟ ਖਰਾਬ ਹੋਣ ਦਾ ਖਰਚਾ ਹੁੰਦਾ ਆ, ਇਸ ਕਰਕੇ ਹਰਾ ਵੀ ਇਹਨਾਂ ਨੂੰ ਤੁਹਾਨੂੰ ਪਤਾ ਜ਼ਰੂਰੀ ਹੈ। ਚਲੋ ਦੋਸਤੋ, ਚੱਲਦੇ ਹਾਂ ਦਵਾ ਦਾ ਬਸ ਵੱਢੀਏ ਤੇ ਨਿਕਲੀਏ, ਤੇ ਇਨਸ਼ਾਅੱਲਾ ਡੇਰੇ ਤੇ ਪਹੁੰਚ ਕੇ ਤੇ ਅੱਜ ਦੀ ਅਪਡੇਟ ਤੁਹਾਨੂੰ ਦਿੰਦੇ ਹਾਂ ਜਨਾਬ। ਸਟੈਲਾ ਵਾਪਸ ਆ ਗਈ ਆ, ਤੇ ਅਦਨਾਨ ਭਾਈ ਨੂੰ ਵੀ ਇਹੀ ਲੱਗਦਾ ਕਿ ਉਹ ਪ੍ਰੈਗਨੈਂਟ ਆ। ਠੀਕ ਹੈ, ਕੱਲ ਅਸੀਂ ਅੰਦਾਜ਼ਾ ਵੀ ਬਾਅਦ 'ਚ ਇਹੀ ਲਾਉਂਦੇ ਰਹੇ ਹਾਂ। ਬਹਰਹਾਲ ਨਹੀਂ ਕਿ 2-4 ਦਿਨ 5 ਦਿਨ ਤੱਕ ਮੈਂ ਕਿਹਾ ਅਲਟਰਾਸਾਊਂਡ ਕਰਵਾ ਲਾਂਗੇ, ਇੱਕ ਤਾਂ ਚੈੱਕ ਹੋ ਜਾਏਗੀ, ਦੂਸਰਾ ਕਨਫਰਮ ਹੋ ਜਾਏਗਾ ਕਿ ਪ੍ਰੈਗਨੈਂਟ ਆ ਜਾਂ ਖਾਲੀ ਹੈ। ਜੇ ਪ੍ਰੈਗਨੈਂਟ ਹੋਈ ਤਾਂ ਚਲੋ ਬੱਚੇ ਤੇ ਦੇ ਜਾਏਗੀ, ਰੌਣਕ ਲੱਗ ਜਾਏਗੀ। ਕਿਹੜੇ ਡਗਾਂ ਤੋਂ ਕਰਾਸ ਹੋਈ ਹੋਣੀ ਹੈ ਇਹ ਸਾਨੂੰ ਨਹੀਂ ਪਤਾ ਕਿੰਦ ਕੁ ਹੋਈ ਹੈ। ਬਹਰਹਾਲ ਕਿ ਚਲੋ ਕਿਤੇ ਬੱਚੇ ਦੇ ਜਾਵੇ, ਇਹ ਵੀ ਨਿਜ਼ਾਮ ਬਿਹਤਰ ਹੋ ਜਾਏਗਾ। ਸਭ ਤੋਂ ਪਹਿਲੇ ਆ ਕੇ ਜੀ ਵੇਖੋ ਮੁਰਗੀਆਂ ਨੂੰ ਪਤਾ ਲੱਗਾ ਕਿ ਰੋਟੀਆਂ ਆ ਗਈਆਂ। ਠੀਕ ਹੈ ਜੀ, ਖਾਣਾ ਆ ਗਿਆ, ਤੇ ਮੁਰਗੀਆਂ ਭੱਜ ਕੇ ਆ ਕੇ ਪਹਿਲੇ ਟੇਬਲ ਤੇ ਚੜੀਆਂ। ਮੈਂ ਕਿਹਾ ਇਸ ਤੋਂ ਪਹਿਲੇ ਖਰਾਬ ਕਰੇ ਕਿ ਰੋਟੀ ਭੋਰ ਕੇ ਪਾ ਦਾਂ। ਉਹ ਮੁਰਗਾ ਲਾਲਚ ਨਹੀਂ, ਰੋਟੀ ਮੂੰਹ 'ਚ ਪਾ ਕੇ ਨਾ ਮੂੰਹ ਹੀ ਨਹੀਂ ਖੁੱਲਦਾ ਪਿਆ। ਇਹ ਹੁਣ ਲੜਦੇ ਬੜੇ ਪਿਓ ਪੁੱਤ ਦੋਵੇਂ, ਕਿਉਂਕਿ ਪੱਠਾ ਵੀ ਜਵਾਨ ਹੋ ਗਿਆ। ਠੀਕ ਹੈ, ਇਹ ਮੁਰਗੀਆਂ ਛੁਰਗੀਆਂ ਲਾਉਣ ਲੱਗ ਪਿਆ ਹੁਣ ਵੀ, ਤੇ ਹੁਣ ਆਪਸ 'ਚ ਬੜਾ ਲੜਦੇ ਆ। ਕਿੰਨੀਆਂ ਮੁਰਗੀਆਂ ਨੇ ਸਾਡੇ ਕੋਲ ਇਸ ਟਾਈਮ? 3 6 ਮੁਰਗੀਆਂ ਨੇ, 2 ਮੁਰਗੇ ਆ। ਠੀਕ ਹੈ ਜੀ, 8 ਪਰਿੰਦੇ ਨੇ ਇਸ ਟਾਈਮ। ਤੇ ਇਨਸ਼ਾਅੱਲਾ ਹੁਣ ਕੋਈ ਦੇਸੀ ਲਿਆਉਣੇ ਨਵੇਂ, ਤਾਂ ਕਿ ਅੰਡਿਆਂ ਛੰਡਿਆਂ ਵਾਲਾ ਸੀਨ ਬਣੇ, ਕਿਉਂਕਿ ਸਰਦੀ ਆ ਰਹੀ। 30-35 ਰੁਪਏ ਦਾ ਅੰਡਾ ਤੇ ਹੁਣ ਵੇਚਦਾ ਪਿਆ ਆ। ਚਲੋ ਦੇਸੀ ਅੰਡੇ ਹੋਣਗੇ, ਨਿਆਣੇ ਦੇ ਖਾਣਗੇ ਨਾ। ਤੁਹਾਡਾ ਭਲਾ ਹੋ ਜਾਏ ਮਾਸ਼ਾਅੱਲਾ। ਓਏ ਹੋਏ 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 ਹੋਏ, ਮੈਨੂੰ ਵੇਖ ਕੇ ਤੇ ਵੇਖੋ ਕਿਦਾਂ ਰੌਲਾ ਸ਼ੁਰੂ ਕਰ ਦਿੱਤਾ ਇਹਨਾਂ ਨੇ। ਹਾਂ, ਰੋਟੀ ਖਾਣੀ ਆ? ਖਾਣੀ ਆ ਰੋਟੀ? ਹੈਂ? ਹਾਏ ਹਾਏ ਹਾਏ, ਵਾਹ ਬਾਈ ਵਾਹ ਬਾਈ ਵਾਹ। ਹਾਂਜੀ ਹਾਂਜੀ, ਠੀਕ ਹੋ ਗਿਆ। ਮੈਂ ਕਿਹਾ ਘਬਰਾਓ ਨਾ, ਠੀਕ ਹੋ ਗਿਆ। ਚਾਹ ਵੀ ਅੰਜ ਭਾਵਾਂ ਕਾਣੀ ਕੁੱਤੀ ਖਾਲੀ ਆ, ਦੁੱਧ ਵੇਖੋ ਕਿਦਾਂ ਲਮਕਾਏ ਹੋਏ, ਝਾਲਰ ਵੇਖੋ ਕਿਦਾਂ ਗੱਡੀ। ਠੀਕ ਹੈ, ਇਹ ਹੁੰਦੀ ਹੈ ਸੋਡੋ ਪ੍ਰੈਗਨੈਂਸੀ। ਸਪੈਸ਼ਲ ਤੁਹਾਨੂੰ ਵਿਖਾਉਣ ਲਈ ਮੈਂ ਥੱਲੇ ਬੈਠਾ, ਦੇਖੋ ਕਿਦਾਂ ਦਾ ਦੁੱਧ ਲਮਕ ਰਿਹਾ। ਲੱਗਦਾ ਐਵੇਂ ਜਿੱਦਾਂ ਹੁਣੀ ਪਤਾ ਨਹੀਂ ਬੱਚੇ ਦੇ ਦੇਣੇ ਹੁੰਦੇ ਨੇ, ਮਗਰ ਜ਼ਾਹਰੀ ਤੌਰ ਤੇ ਹੈ ਨਹੀਂ। ਉਹਨਾਂ ਰੋਟੀ ਪਾਈ ਮੈਂ ਇੱਕ ਵੈਸੇ ਹੀ ਸਾਦਾ, ਤੇ ਉਹ ਇੱਕ ਲੈ ਕੇ ਉਧਰ ਚਲਾ ਗਿਆ। ਦੂਸਰੇ ਜਿਹੜੇ ਹੈਗੇ ਉਹ ਰੌਲਾ ਪਾ ਰਹੇ, ਉਹਨਾਂ ਨੂੰ ਵੀ ਪਾਉਂਦੇ ਆ। ਪਰ ਲੇਕਿਨ ਅਦਰ ਮੈਂ ਕਿਹਾ ਸਾਰੇ ਜਾਨਵਰਾਂ ਨੂੰ ਮਾਰ ਲਈਏ। ਮੈਨੂੰ ਅੱਜ ਕਿੰਨੀ ਤਰੀਕ ਹੋ ਗਈ ਦੋਸਤੋ? ਅੱਜ ਵੀਰੋ ਤਰੀਕ ਹੋ ਗਈ ਆ 7 ਤਰੀਕ ਦਾ ਵਲੋਗ ਆ, ਤੇ ਇਹ ਆਪਾਂ ਕਰਾਈ ਸੀਗੀ 26, 28 ਤੇ 30। ਠੀਕ ਹੈ, ਤਕਰੀਬਨ ਲਾ ਲਓ ਕਿ 10 ਦਿਨ ਉਹਨੂੰ ਹੋ ਹੀ ਗਏ ਕਰਾਸ ਹੋਈ ਨੂੰ।
ਤੇ ਇਹ ਫੀਮੇਲ ਅਗਰ ਹੈਗੀ ਬਸ ਸੇਲ ਕਰਨੇ ਵਾਲੀ, ਜੇ ਕਿਸੇ ਨੇ ਲੈਣੀ ਹੈ ਤੇ ਵੇਖ ਲਓ ਕਿੰਨੀ ਐਕਟਿਵ ਆ। ਠੀਕ ਹੈ, ਬੜਾ ਅਗਰੈਸਿਵ ਟਾਈਪ ਹੈਗੀ, ਰਾਖੀ ਰੁਖੀ ਚੰਗੀ ਕਰਦੀ ਆ, ਭੌਂਕਦੀ ਵੀ ਚੰਗਾ। ਅਰੇ ਕਿਸੇ ਵੀਰ ਨੇ ਲੈਣੀ ਹੋਵੇ ਤੇ ਮੇਰੇ ਨਾਲ ਰਾਬਤਾ ਕਰ ਲਿਓ। ਹੈਰਾਨ ਹੋ ਗਿਆ ਭਾਵੇਂ ਸਾਡੀਆਂ ਵੀ ਵੇਲਾਂ ਨਾਲ ਚੱਲਣ। ਕੱਲ ਆਈਆਂ ਤਾਂ ਬੜੀਆਂ ਸੋਹਣੀਆਂ ਹਰੀਆਂ ਸੀਗੀਆਂ, ਇਹ ਤਾਂ ਪਹਿਲੇ ਖੁਸ਼ਕ ਹੋ ਗਈ ਆ ਤੇ ਇਹ ਜਿਹੜੀ ਆ ਇਹ ਵੀ ਹੋ ਗਈ ਖੁਸ਼ਕ, ਤੇ ਇਹ ਜਿਹੜੀ ਵੀ ਤੇ ਇਹ ਕੁਛ ਹਰੀ ਆ ਇਹਦੇ ਨਾਲੋਂ। ਤੇ ਬਾਕੀ ਉਹ ਦਰਖਤ ਵੇਖੇ ਕਲੋਨੀ 'ਚ ਲੱਗੇ ਹੋਏ ਆ, ਤਕਰੀਬਨ ਮੇਰੀ ਹਾਈਟ ਦੇ ਬਰਾਬਰ ਹੋਣਾ, 4-5 ਫੁੱਟ ਦੇ। ਉਹ ਵੀ ਕੱਲ ਕੋ ਟੋਏ ਸ਼ੋਏ ਮਾਰ ਕੇ ਤਰਤੀਬ ਬਣਾਉਂਦੇ ਆ, ਉਹ ਲਿਆ ਕੇ ਸੈਂਟਰ ਦੇ ਵਿੱਚ ਇੱਧਰ ਲਾਉਂਦੇ ਆ ਤਾਂ ਕਿ ਆਉਣ ਵਾਲੇ ਸਾਲ ਆਉਣ ਵਾਲੇ ਵਕਤ ਦੇ ਵਿੱਚ ਛਾਂ ਹੋ ਜਾਵੇ। ਠੀਕ ਹੈ, ਤੇ ਆਉਣ ਵਾਲੀ ਗਰਮੀਆਂ 'ਚ ਆਸਾਨੀ ਹੋ ਜਾਏਗੀ। ਹੁਣ ਉੱਤੇ ਚੜ੍ਹ ਕੇ ਵੇਖੋ ਰੋਟੀਆਂ ਕੱਢ ਕੇ ਦੇ ਵਿੱਚੋਂ ਕਰਨ ਲੱਗਾ, ਇਹਦੇ ਵਿੱਚ ਸਾਲਣ ਆ ਉਹਦੇ ਵਾਸਤੇ, ਰੈਗਨਾਰ ਵਾਸਤੇ ਤੇ ਨਿੱਕੀਆਂ ਬੱਚਿਆਂ ਵਾਸਤੇ, ਇਹ ਨਾ ਕਿਤੇ ਮੁਰਗੀਆਂ ਗਿਰਾ ਦੇਣ। ਇਹ ਵੇਖੋ ਹੁਣ ਘੋੜੀ ਨੂੰ ਲਾਈ ਨਾ ਉਹ ਪਛਾੜੀ ਤੇ ਲੱਤਾਂ ਕਿਦਾਂ ਐਨ ਖਿੱਚ ਕੇ ਖੜੀ, ਹਾਲਾਂਕਿ ਟੈਟ ਨਹੀਂ ਹੈਗੇ ਤਾਂ ਵੇਖੇ, ਹਾਲਾਂਕਿ ਟੈਟ ਨਹੀਂ, ਵੇਲੇ ਜਾਨਵਰ ਨੂੰ ਆਦਤ ਪੈ ਜਾਂਦੀ ਨਾ ਤਾਂ ਕਿਦਾਂ ਆਪਣੇ ਆਪ ਨੂੰ ਨਾ ਉਹ ਉਦਾਂ ਹੀ ਖਿੱਚ ਕੇ ਅੱਗੇ ਨੂੰ ਖੜੀ ਹੈ। ਘਾਹ ਲਿਆ ਕੇ ਸੱਟਿਆ ਖੁੱਲੀਆਂ ਦੇ ਵਿੱਚ। ਪਹਿਲੇ ਆਹ ਵੇਖੋ ਜੀ ਬੜੀਆਂ ਮਿਹਨਤਾਂ ਨਾਲ ਦਰਵਾਜ਼ੇ ਲਾਏ ਸੀਗੇ ਪਰਿੰਦੇ ਛਿੰਦੇ ਵਾਸਤੇ, ਤੇ ਹੁਣ ਉਤਾਰ ਦਿੱਤੇ ਕਿਉਂਕਿ ਘੋੜੇ ਦਾ ਕੱਲ ਜਾਂਦੇ ਸਿਰ ਲੱਗਾ ਹੋਇਆ ਸੀਗਾ, 60 ਸੁੱਟ ਨਾ ਲੱਗ ਜੇ, ਇਸ ਕਰਕੇ ਉਤਾਰ ਦਿੱਤੇ। ਤੇ ਹੁਣ ਘਾਹ ਲਿਆ ਕੇ ਕੁਤਰਿਆ ਨਹੀਂ, ਅਦਨਾਨ ਭਾਈ ਕਹਿੰਦੇ ਇਦਾਂ ਹੀ ਪਾਉਣਾ ਤਾਂ ਕਿ ਖੜੇ ਖਾਂਦੇ ਰਹਿਣ, ਤਾਂ ਅਸੀਂ ਇਦਾਂ ਹੀ ਲਿਆ ਕੇ ਸਾਬਤ ਹੀ ਛੱਡ ਦਿੱਤਾ। ਚਲੋ ਮੱਠੇ ਮੱਠੇ ਲੱਗੇ ਰਹਿਣਗੇ ਖਾਣ ਲੱਗੇ, ਤੇ ਸ਼ਾਮ ਨੂੰ ਫਿਰ ਤੂੜੀ ਛੋੜੀ ਤੁਹਾਨੂੰ ਪਾ ਦੇਵਾਂਗੇ। ਤੂੜੀ ਤੋਂ ਯਾਦ ਆ, ਤੂੜੀ ਤੋਂ ਵੇਖੀ ਕਿੰਨੀ ਕੁ ਪਈ ਆ, ਤੂੜੀ ਅਜੇ ਵਾਹਵਾ ਕੱਢ ਜਾਣਾ, ਅਦਨਾਨ ਚਿਰ ਪਰੇ ਵੀ ਪਈ, ਇੱਧਰ ਵੀ ਪਈ ਹਲੇ ਤੂੜੀ ਵਾਹਵਾ ਦਿਨ ਕੱਢ ਜਾਣੀ ਹੈਗੀ। ਮੁੱਕਣ ਤੋਂ ਪਹਿਲੇ ਜਿੱਦਾਂ ਥ੍ਰੈਸ਼ਰ ਵਾਲੀ ਤੂੜੀ ਆ ਗਈ, ਆਪਾਂ ਹੋਰ ਲਿਆ ਕੇ ਇੱਦਾਂ ਸੱਟ ਕੇ ਪਰੇ ਖੁੱਡਾ ਜਿਹੜਾ ਵੀ ਭਰ ਲੈਣਾ ਹੈਗਾ, ਤੇ ਖਲਾਰਾ ਖਲੂਰਾ ਸਾਰਾ ਗੰਦ ਗੁੰਦ ਜਿਹੜਾ ਵੀ ਬਾਹਰ ਕੱਢਦੇ ਆ ਤਾਂ ਕਿ ਇੱਥੋਂ ਨਵੇੜਾ ਹੋਵੇ, ਅੰਦਰ ਹੋਰ ਖੁੱਲਾ ਹੋਵੇ। ਤੇ ਕਿਉਂਕਿ ਜਿਸ ਤਰ੍ਹਾਂ ਸਰਦੀ ਆਉਣੀ, ਮੌਸਮ ਚੇਂਜ ਹੋਣਾ, ਅੰਦਰ ਹੀ ਆਉਣਾ ਇਹਨਾਂ ਨੇ। ਤੇ ਬਾਕੀ ਇਨਸ਼ਾਅੱਲਾ ਉਧਰ ਜਿਹੜੀ ਚੀਜ਼ ਜਗ੍ਹਾ ਹੈਗੀ ਆ ਉੱਥੇ ਦਾ ਪਲਾਨ ਬਣਾਵਾਂਗੇ। ਸਾਡਾ ਜੋ ਜ਼ਾਤੀ ਰਾਏ ਸਾਡਾ ਜ਼ਾਤੀ ਦਿਲ ਵੀ ਖੁਆਇਸ਼ ਵੀ ਹੈਗੀ, ਇਹਨਾਂ ਨੂੰ ਉਧਰ ਹੀ ਬੰਨਾਂਗੇ। ਉੱਚੀ ਜਗ੍ਹਾ ਹੈਗੀ, ਉੱਚੀ ਜਗ੍ਹਾ ਤੇ ਠੀਕ ਰਹਿਣਗੇ, ਖਾਣ ਪੀਣਗੇ ਵੀ ਸਹੀ। ਇਹ ਖੁੱਲੀ ਹੈਗੀ ਨੀਵੀਂ, ਠੀਕ ਹੈ, ਖਾਂਦੇ ਤੇ ਠੀਕ ਆ। ਖੁੱਲੀ ਨਹੀਂ ਬਣਾਉਣੀ, ਮੈਂ ਕਿ ਦੇਖੀ ਬੰਦੇ ਦੀ ਵੀਡੀਓ, ਨੀਲਾ ਡਰਮ ਨਹੀਂ ਲੈਣਾ, ਹਾਂ ਉਹ ਇੱਟਾਂ ਲਾ ਕੇ ਤੇ ਅੱਧ ਚੋਂ ਕੱਟ ਕੇ ਵਿੱਚ ਰੱਖਿਆ ਹੋਇਆ, ਨਾ ਕਿ ਨਾ ਦਾਣਾ ਤੁਹਾਡਾ ਲਾਇਆ ਹੋਵੇ। ਜਦੋਂ ਤੁਹਾਡਾ ਦਿਲ ਕਰੇ ਡਰਮ ਪੱਟੋ, ਡਰਮ ਪੱਟ ਕੇ ਉਹਨੂੰ ਧੋਵੋ, ਸਾਫ਼ ਕਰੋ, ਫਿਰ ਲਾ। ਖੁੱਲੀ ਨੀਮ ਕਿੱਦਾਂ ਬਣਾਉਣੀ? ਸਾਡਾ ਇੱਟਾਂ ਲਾ ਕੇ ਉਹਨਾਂ ਨੇ ਨੀਲਾ ਡਰਮ ਵਿੱਚ ਰੱਖਿਆ, ਉੱਚਾ ਕਰਕੇ, ਥੱਲੇ ਨਾਲ ਵੱਟੇ ਵੁੱਟੇ ਪਾ ਫਰਸ਼ ਪਾਇਆ, ਵਿੱਚ ਨੀਲਾ ਡਰਮ, ਪੂਰਾ ਡਰਮ ਹੀ ਖੜਾ ਕੀਤਾ। ਉਹ ਡਰ ਗਿਆ, ਧਿਆਨ ਨਾਲ। ਉਹਨੇ ਕਿਹਾ ਪਤਾ ਨਹੀਂ ਕੈਮਰਾ ਫੜੀ ਫਿਰਦਾ, ਕੀ ਕਰਨ ਲੱਗੇ ਮੇਰੇ ਨਾਲ। ਮਸਤੀ ਬੜੀ ਕਰਦਾ ਨਾ, ਬਹੁਤ ਤੰਗ ਕਰਦਾ ਹੈ। ਹੁਣ ਅੱਗੇ ਨਾਲੋਂ ਕੁਝ ਘਟ ਗਿਆ, ਕੁਝ ਸਾਊ ਹੋ ਗਿਆ ਵਾ। ਅਦਨਾਨ ਨੂੰ ਨਹੀਂ ਤੰਗ ਕਰਦਾ ਹੈਗਾ, ਮੇਰੇ ਨਾਲ ਤੇ ਕਾਸਮ ਨਾਲ ਬੜੀ ਮਸਤੀ ਕਰਦਾ। ਕੋਲ ਕਾਸਮ ਨੂੰ ਖਰਕਣਾ ਲਾਇਆ ਤੇ ਇਹਨੇ ਲੱਗਾ ਲੱਤਾਂ ਪਿਛਲੇ ਮਾਰ ਚੱਕ ਕੇ ਤਾਂ ਨੂੰ। ਅਦਨਾਨ ਕਰਦਾ ਵਾ, ਹੱਥ ਫੇਰੇ ਜੇ ਮਰਜ਼ੀ ਕਰੇ, ਇਹਨੂੰ ਨਹੀਂ ਤੰਗ ਕਰਦਾ। ਇਹਨਾਂ ਦਿਲ ਲੱਗੀ ਕਰ ਗਿਆ, ਸਾੜਨਾ ਨਹੀਂ ਕਰਦਾ। ਤੇ ਹੁਣ ਖਰਕਣਾ ਇਹਨਾਂ ਨੂੰ ਮਾਰਨਾ, ਦੋਵਾਂ ਨੂੰ ਹਲਕਾ ਹਲਕਾ ਜਿਹਾ, ਫਿਰ ਇਹਨਾਂ ਨੂੰ ਕੱਪੜਾ ਮਾਰਨਾ, ਇਹਨਾਂ ਨੂੰ ਚਮਕ ਜਾਣਾ ਹੈਗਾ। ਲਓ ਜੀ ਦੋਸਤੋ, ਅੱਜ ਦੇ ਵਲੌਗ ਦਾ ਇੱਥੇ ਕਰਦੇ ਖਤਮ। ਤੇ ਇਸ ਜਗ੍ਹਾ ਤੇ ਸਾਡਾ ਇਰਾਦਾ ਹੈਗਾ ਇਨਸ਼ਾਅੱਲਾ ਤਾਲਾ, ਵਕਤ ਲੱਗਦਾ ਹਰ ਚੀਜ਼ ਨੂੰ, ਹੌਲੀ ਹੌਲੀ ਜਿਹੜਾ ਰੱਬ ਇੱਥੇ ਤੱਕ ਲਿਆ ਇਨਸ਼ਾਅੱਲਾ ਤਾਲਾ ਰੱਬ ਦੀ ਜ਼ਾਤ ਅੱਗੇ ਤੱਕ ਵੀ ਲੈ ਜਾਏਗੀ। ਦੁਆ ਕਰਿਓ ਅੱਲਾਹ ਪਾਕ ਤੁਹਾਡੇ ਵੀਰ ਨੂੰ ਤੰਦਰੁਸਤੀ ਦੇਵੇ। ਸਵੇਰ ਦੀ ਬੜੀ ਜ਼ਿਆਦਾ ਤਬੀਅਤ ਖਰਾਬ ਸੀਗੀ, ਹੁਣ ਵੀ ਥੋੜਾ ਜਿਹਾ ਬੋਲਿਆ, ਹਲੇ ਕੰਮ ਕੁਮ ਮੈਂ ਨਹੀਂ ਕੀਤਾ, ਤੇ ਫਿਰ ਵੀ ਪਸੀਨੇ ਆਉਣੇ ਸ਼ੁਰੂ ਹੋ ਗਏ। 1-2 ਦਿਨ ਇਹਤਿਆਤ ਕਰਦੇ ਹਾਂ ਖਾਣ ਪੀਣ ਦਾ, ਅਸੀਂ ਤਾਂ ਇਨਸ਼ਾਅੱਲਾ ਹੈ ਕਿ ਅੱਲਾਹ ਪਾਕ ਤੰਦਰੁਸਤੀ ਦੇਗਾ ਤੇ ਫਿੱਟ ਹੋ ਜਾਵਾਂਗੇ ਦੁਬਾਰਾ ਫਿਰ। ਤੇ ਬਾਕੀ ਇਨਸ਼ਾਅੱਲਾ ਨੈਕਸਟ ਮਿਲਾਂਗੇ ਸੋਹਣੇ ਜਿਹੇ ਵਲੌਗ ਦੇ ਵਿੱਚ। ਆਪਣੀ ਮੇਰੇ ਸਲਾਮ ਇਜਾਜ਼ਤ ਦਿਓ, ਫਿਰ ਅੱਲਾਹ ਹਾਫਿਜ਼।